ਪੰਜਾਬੀ ਰੇਡੀਓ USA ਸੁਣ ਰਹੇ ਸਾਰੇ ਸਰੋਤਿਆਂ ਨੂੰ ਪਿਆਰ ਸਤਿਕਾਰ ਸਤਿ ਸ੍ਰੀ ਅਕਾਲ। ਸਰੋਤੇ ਪ੍ਰੋਗਰਾਮ ਦੇ ਵਿੱਚ ਆਪ ਸਭ ਦਾ ਸਵਾਗਤ ਹੈ। ਪ੍ਰੋਗਰਾਮ ਲੈ ਕੇ ਹਾਜ਼ਰ ਹੋ ਚੁੱਕੇ ਹਾਂ ਜੀ ਆਪਾਂ ਇਸ ਮੌਕੇ। ਅਪਡੇਟ ਅਮਰੀਕਾ ਦਾ ਸ਼ਾਮ ਦਾ ਬੁਲਟਨ ਜੁੜ ਚੁੱਕੇ ਨੇ ਸੈਨ ਹੋਜ਼ੇ ਤੋਂ ਹਰਜੋਤ ਸਿੰਘ ਖਾਲਸਾ। ਸਵਾਗਤ ਹੈ, ਸਤਿ ਸ੍ਰੀ ਅਕਾਲ। ਸਤਿ ਸ਼੍ਰੀ ਅਕਾਲ, ਧੰਨਵਾਦ ਜੀ ਆਇਆਂ ਨੂੰ। ਪੰਜਾਬੀ ਰੇਡੀਓ USA ਦੇ ਜਿੰਨੇ ਵੀ ਸਰੋਤੇ ਸਾਡੇ ਸਾਰੇ ਹੀ AM ਸਟੇਸ਼ਨ FM ਸਟੇਸ਼ਨ ਘਰਾਂ ਦੇ ਵਿੱਚ ਰੇਡੀਓ ਸੈਟਸ ਦੇ ਰਾਹੀਂ ਟੈਲੀਫੋਨ ਦੇ ਰਾਹੀਂ ਫੇਸਬੁੱਕ YouTube 'ਤੇ ਲਾਈਵ ਦੇਖ ਰਹੇ ਹੋ ਸੁਣ ਰਹੇ ਹੋ ਸਾਰਿਆਂ ਨੂੰ ਜੀ ਆਇਆਂ ਨੂੰ ਅਤੇ ਬਹੁਤ ਹੀ ਪਿਆਰ ਅਤੇ ਸਤਿਕਾਰ ਭਰੀ ਸਤਿ ਸ਼੍ਰੀ ਅਕਾਲ। ਸਰੋਤਿਓ ਅੱਜ ਫਰਵਰੀ ਦੀ 11 ਤਰੀਕ ਆ ਅਤੇ ਦਿਨ ਜਿਹੜਾ ਆ ਉਹ ਵੀਰਵਾਰ ਆ ਅਤੇ ਤੁਹਾਡੇ ਲਈ ਸ਼ਾਮ ਦਾ ਅਪਡੇਟ ਅਮਰੀਕਾ ਪ੍ਰੋਗਰਾਮ ਲੈ ਕੇ ਹਾਜ਼ਰ ਹੋਏ ਹਾਂ। ਸਾਡੇ ਅੱਜ ਦੇ ਪ੍ਰੋਗਰਾਮ ਦੇ ਸਪਾਂਸਰ ਖਾਲਸਾ ਇੰਸ਼ੋਰੈਂਸ ਏਜੰਸੀ, ਜਿਨ੍ਹਾਂ ਦੇ ਕੋਲੋਂ ਹਰ ਇੱਕ ਤਰੀਕੇ ਦੀ ਇੰਸ਼ੋਰੈਂਸ ਕਰਵਾ ਸਕਦੇ ਹੋ। ਇੰਸ਼ੋਰੈਂਸ ਬਾਰੇ ਪਤਾ ਕਰਨ ਲਈ ਕਾਲ ਨੰਬਰ 408 272 2500 4082722500। ਇਸ ਦੇ ਨਾਲ ਅਮਰਜੀਤ ਸਿੰਘ ਫਰੈਜ਼ਨੋ, ਗੁਰਬਚਨ ਸਿੰਘ ਨਾਗਰਾਜ ਸੈਕਰਾਮੈਂਟੋ, ਰਾਜਪਾਲ ਸਿੰਘ ਕੁਲਵੰਤ ਸਿੰਘ ਲੱਛਰ ਬੇਕਰਸਫੀਲਡ, ਮੇਜਰ ਸਿੰਘ ਸਿੱਧੂ ਬੇਕਰਸਫੀਲਡ, ਅਮਰਜੀਤ ਸਿੰਘ ਜਸਵਿੰਦਰ ਕੌਰ ਵਿਰਕ ਹਿਊਸਟਨ, ਸੰਧੂ ਪਰਿਵਾਰ ਫਰੀਮੌਂਟ, ਪ੍ਰਿਤਪਾਲ ਸਿੰਘ ਅਟਵਾਲ ਐਲਗਰੋਵ, ਦਰਸ਼ਨ ਸਿੰਘ ਕੰਗ ਯੂਬਾ ਸਿਟੀ, ਰਣਜੀਤ ਸਿੰਘ ਫਰੈਜ਼ਨੋ। ਸਭ ਦਾ ਧੰਨਵਾਦ। ਜੇਕਰ ਤੁਸੀਂ ਜਾਂ ਕੋਈ ਹੋਰ ਕਾਰੋਬਾਰ ਇਸ ਪ੍ਰੋਗਰਾਮ ਨੂੰ ਸਪਾਂਸਰ ਕਰਨਾ ਚਾਹੁੰਦੇ ਹੋ, ਸੰਪਰਕ 408 722 7698। ਜੀ ਅੱਜ ਦੀਆਂ ਖਬਰਾਂ ਵੱਲ ਚੱਲੀਏ ਤੇ ਕਹਿੰਦੇ ਵੀ ਜਿਹੜੇ GOP ਸੈਨੇਟਰਸ ਹੈਗੇ ਆ ਰਿਪਬਲਿਕਨਸ, ਉਹ ਪ੍ਰੈਜ਼ੀਡੈਂਟ ਟਰੰਪ ਦੇ ਜਿਹੜੇ ਲਾਇਰਸ ਆ ਉਹਨਾਂ ਦੇ ਨਾਲ ਅੱਜ ਮਿਲੇ ਹੈਗੇ ਆ ਅਤੇ ਇਹਦੇ ਸੰਬੰਧ ਦੇ ਵਿੱਚ ਜਿਹੜਾ ਆ ਉਹਨਾਂ ਨੇ ਵੀ ਨੈਕਸਟ ਜਿਹੜਾ ਕੀ ਹੋਊਗਾ। ਇਹ ਅੱਜ ਜਿਹੜੀ ਪ੍ਰੈਜੈਂਟੇਸ਼ਨ ਦਾ ਆਖਰੀ ਦਿਨ ਸੀਗਾ। ਅੱਜ ਜਿਹੜੇ ਮੈਨੇਜਰਸ ਹੈਗੇ ਆ ਅਤੇ ਇਸ ਤੋਂ ਬਾਅਦ ਵੀ ਕਿਸ ਤਰ੍ਹਾਂ ਉਹਨੂੰ ਹੈਂਡਲ ਕਰਨਾ। ਅਤੇ ਇਹਦੇ ਸੰਬੰਧ ਦੇ ਵਿੱਚ ਜਿਹੜੇ ਸੈਨੇਟਰ ਟੈਡ ਕਰੂਜ਼ ਆ ਉਹ ਕਹਿੰਦੇ ਵੀ ਹਰ ਇੱਕ ਸੈਨੇਟਰ ਨੂੰ ਪਤਾ ਵੀ ਇੰਪੀਚ ਤਾਂ ਨਹੀਂ ਹੋਣਾ ਪ੍ਰੈਜ਼ੀਡੈਂਟ ਟਰੰਪ ਨੇ, ਕਿਉਂਕਿ 67 ਵੋਟਾਂ ਚਾਹੀਦੀਆਂ ਹੈਗੀਆਂ। ਪਰ ਦੂਸਰੇ ਪਾਸੇ ਜਿਹੜੇ ਚੱਕ ਸ਼ੂਮਰ ਆ ਉਹ ਕਹਿੰਦੇ ਵੀ ਹਜੇ ਸਾਡਾ ਫੋਕਸ ਜਿਹੜਾ ਆ ਇਸ ਇੰਪੀਚਮੈਂਟ 'ਤੇ ਆ, ਵੀ ਹੋ ਸਕਦਾ ਵੀ ਜੋ ਕੁਛ ਦਿਖਾਇਆ ਗਿਆ 3 ਦਿਨਾਂ ਦੇ ਵਿੱਚ ਉਹਦੇ ਵੱਲ ਦੇਖਦੇ ਹੋਏ ਕੁਛ ਸੈਨੇਟਰ ਜਿਹੜੇ ਆ ਉਹ ਵੋਟ ਪਾਉਣ ਦੇ ਹੱਕ ਵਿੱਚ ਆ ਜਾਣਗੇ। ਅਤੇ ਇਸ ਤੋਂ ਬਾਅਦ ਜਿਹੜੀ ਆ ਵਰਜੀਨੀਆ ਦੇ ਸੈਨੇਟਰ ਟਿਮ ਕੇਨ ਜਿਹੜੇ ਡੈਮੋਕਰੇਟ ਹੈਗੇ ਆ ਉਹ ਕਹਿੰਦੇ ਵੀ ਜੇ ਇੰਪੀਚ ਨਹੀਂ ਹੁੰਦਾ ਪ੍ਰੈਜ਼ੀਡੈਂਟ ਟਰੰਪ ਤਾਂ ਅਸੀਂ 14th ਅਮੈਂਡਮੈਂਟ ਵਾਸਤੇ ਪੁਸ਼ ਕਰਾਂਗੇ। ਉਹਦੇ ਮਤਲਬ ਇਹ ਆ ਵੀ ਮੈਜੋਰਟੀ ਦੇ ਨਾਲ ਉਹ ਕਹਿ ਸਕਦੇ ਆ ਵੀ ਇਸ ਕਿਸੇ ਵੀ ਬੰਦੇ ਦੇ ਉੱਤੇ ਬੈਨ ਲਾ ਸਕਦੇ ਆ ਵੀ ਉਹ ਇਲੈਕਸ਼ਨ ਦੇ ਵਿੱਚ ਨਹੀਂ ਖੜ ਸਕਦਾ ਜਿਹੜਾ ਕਿ ਇੰਸੂਰੈਕਸ਼ਨ ਜਾਂ ਇੱਦਾਂ ਦੇ ਇੰਸੀਡੈਂਟਸ ਦੇ ਵਿੱਚ ਇਨਵੋਲਵ ਹੋਇਆ ਹੋਵੇ। ਜੀ ਅੱਜ ਲਿੰਡਸੀ ਗ੍ਰਾਹਮ ਨੇ ਕਿਹਾ ਵੀ ਮੇਰੀ ਉਹਨਾਂ ਟਰੰਪ ਦੇ ਨਾਲ ਗੱਲਬਾਤ ਹੋਈ ਆ ਅਤੇ ਕਹਿੰਦੇ ਮੈਂ ਉਹਨਾਂ ਨੂੰ ਫਿਰ ਭਰੋਸਾ ਦਵਾਇਆ ਵੀ ਇਹ ਹੁਣ ਕੇਸ ਦੇ ਵਿੱਚ ਕੁਛ ਬਹੁਤੀ ਮਜ਼ਬੂਤੀ ਜਿਹੜੀ ਉਹ ਨਹੀਂ ਰਹੀ ਅਤੇ ਤੁਸੀਂ ਜਲਦ ਹੀ ਜਿਹੜਾ ਆ ਉਹ ਜਿਹੜੇ ਇੱਕ ਹਿਸਾਬ ਦੇ ਨਾਲ ਬਰੀ ਆ ਇਸ ਦੇ ਵਿੱਚੋਂ ਹੋ ਜਾਊਂਗੇ। ਸੋ ਉਹਨਾਂ ਨੇ ਨਾਲ ਹੀ ਸਵਾਲ ਚੁੱਕਿਆ ਵੀ ਕੀ ਨੈਂਸੀ ਪਲੋਸੀ ਨੂੰ ਇਸ ਖਤਰੇ ਦੇ ਬਾਰੇ ਕੀ ਪਹਿਲੋਂ ਪਤਾ ਸੀਗਾ ਵੀ ਇੱਥੇ ਕੈਪੀਟਲ ਦੇ ਵਿੱਚ ਕੋਈ ਹਮਲਾ ਜਿਹੜਾ ਇਸ ਤਰੀਕੇ ਦਾ ਹੋ ਸਕਦਾ ਆ। ਜਿਹੜੇ ਡੈਮੋਕਰੇਟਸ ਆ ਉਹਨਾਂ ਨੇ ਇਹ ਇੰਪੀਚਮੈਂਟ ਇਸ ਕਰਕੇ ਕੀਤੀ ਆ ਵੀ ਟਰੰਪ ਹੁਣਾਂ ਦੇ ਕਹਿਣ ਦੇ ਕਰਕੇ ਹੀ ਇੱਥੇ ਜਿਹੜਾ ਆ ਉਹ ਹਮਲਾ ਕੈਪੀਟਲ ਦੇ ਉੱਤੇ ਹੋਇਆ ਸੀ। ਇਹ ਉਹਨਾਂ ਨੇ ਇੰਪੀਚਮੈਂਟ ਦੇ ਵਿੱਚ ਇਹ ਮਹਾਦੋਸ਼ ਲਾਏ ਸੀਗੇ। ਅਗਲੀ ਖਬਰ ਵੱਲ ਚੱਲੀਏ ਜਿਹੜੀ ਟੈਕਸਸ ਤੋਂ ਆ ਰਹੀ ਹੈ। ਟੈਕਸਸ ਦੇ ਵਿੱਚ ਹਾਈਵੇ ਜਿਹੜਾ I-35 ਆ ਉਹਦੇ ਉੱਤੇ ਇੱਕ ਬਹੁਤ ਹੀ ਜਿਹੜਾ ਖਤਰਨਾਕ ਐਕਸੀਡੈਂਟ ਹੋਇਆ ਜਿਹਦੇ ਵਿੱਚ 100 ਦੇ ਕਰੀਬ ਕਾਰਾਂ ਅਤੇ ਟਰੱਕ ਇਨਵੋਲਵ ਹੋਏ ਆ। 6 ਜਾਣਿਆਂ ਦੀ ਜਿਹੜੀ ਮੌਤ ਵੀ ਹੋ ਗਈ ਆ। ਇੱਕ ਬੀਬੀ ਜਿਸ ਦਾ ਨਾਮ ਅਲੀਸੀਆ ਸਟੋਨ ਕਰਕੇ ਦੱਸਿਆ ਗਿਆ, ਕਹਿੰਦੀ ਵੀ ਆਪਣੇ ਨਿਆਣੇ ਨੂੰ ਸਕੂਲ ਛੱਡ ਕੇ ਵਾਪਸ ਆ ਰਹੀ ਸੀ ਅਤੇ ਜਦੋਂ ਐਕਸੀਡੈਂਟ ਹੋ ਗਿਆ ਅਤੇ ਉਹ ਪਿਛਲੀ ਡੋਰ ਤੋੜ ਕੇ ਜਿਹੜੀ ਉੱਥੋਂ ਬਾਹਰ ਨਿਕਲੀ ਅਤੇ ਉਸ ਟਾਈਮ ਦੇ ਉੱਤੇ ਉਹਦਾ ਹਸਬੈਂਡ ਵੀ ਪਹੁੰਚ ਗਿਆ ਸੀ ਅਤੇ ਕਹਿੰਦੀ ਵੀ ਉਸਨੇ ਆਪਣੇ ਹਸਬੈਂਡ ਨੂੰ ਕਿਹਾ ਵੀ ਮੈਂ ਤਾਂ ਠੀਕ ਹਾਂ, ਹੁਣ ਬਾਕੀ ਜਿਹੜੇ ਆ ਉਹਨਾਂ ਦੀ ਜਿਹੜੀ ਆ ਹੈਲਪ ਕਰੋ। ਸੋ ਕਹਿੰਦੇ ਵੀ ਬਹੁਤ ਹੀ ਖਤਰਨਾਕ ਅਤੇ ਭਿਆਨਕ ਜਿਹੜਾ ਐਕਸੀਡੈਂਟ ਹੋਇਆ। 6 ਜਣਿਆਂ ਦੀ ਮੌਤ ਹੋਈ ਆ, 36 ਜਣੇ ਜਿਹੜੇ ਆ ਹਸਪਤਾਲ ਨੂੰ ਲਿਜਾਏ ਗਏ। ਜੀ ਬਿਲਕੁਲ। ਫੋਰਟ ਵਰਥ ਟੈਕਸਸ ਦੇ ਵਿੱਚ ਹੁਣ 130 ਵਹੀਕਲ ਦੱਸੇ ਜਾ ਰਹੇ ਆ ਵੀ ਐਡਾ ਵੱਡਾ ਜਿਹੜਾ ਇਹ ਪਾਈਲ ਅਪ ਜਿਹੜਾ ਇਹ ਹੋਇਆ ਸੀਗਾ। ਸੋ I-35 ਦੇ ਉੱਤੇ ਇਹ ਕੱਲ੍ਹ ਜਿਹੜਾ ਇਹ ਘਟਨਾ ਆ ਦੁਰਘਟਨਾ ਜਿਹੜੀ ਇਹ ਵਾਪਰੀ ਆ, ਇੰਨਾ ਤਗੜਾ ਪਾਈਲ ਅਪ ਸੀਗਾ। ਇੱਕ ਦੇ ਉੱਤੇ ਇੱਕ ਤੀਜੀ ਗੱਡੀ ਵੀ ਦੂਜੀ ਦੇ ਉੱਤੋਂ ਦੀ ਜਿਹੜੀ ਵੱਜ ਕੇ ਉੱਤੇ ਕਹਿੰਦੇ ਆ ਉਹ ਚੜ੍ਹੀ ਹੋਈ ਸੀਗੀ। 6 ਜਣਿਆਂ ਦੀ ਜਿੱਦਾਂ ਤੁਸੀਂ ਦੱਸਿਆ ਵੀ ਇਹ ਮੌਤ ਹੋਈ ਆ। ਇਹ ਇੱਥੇ ਬਲੈਕ ਆਈਸ ਜਿਹੜੀ ਆ ਉਸ ਦੇ ਕਰਕੇ
ਇਹ ਘਟਨਾ ਵਾਪਰੀ ਆ। ਸੋ ਬੇਸਿਕਲੀ ਇਹ ਟਰਾਂਸਪੇਰੈਂਟ ਜਿਹੀ ਆਈਸ ਹੁੰਦੀ ਆ ਜਿਹਦਾ ਪਤਾ ਨਹੀਂ ਲੱਗਦਾ ਵੀ ਰੋਡ ਦੇ ਉੱਤੇ ਆ, ਅਤੇ ਫਿਰ ਉਸ ਦੇ ਕਰਕੇ ਤਿਲਕਣ ਬਹੁਤ ਜ਼ਿਆਦਾ ਵੱਧ ਜਾਂਦੀ ਆ। ਵਿੱਚ ਹੀ ਛੋਟੀਆਂ ਗੱਡੀਆਂ, ਵਿੱਚ ਹੀ 18 ਵੀਲਰ, ਵੱਡੇ ਜਿਹੜੇ ਟਰੱਕ ਆ, ਉਹਨਾਂ ਦਾ ਆਪਸ ਦੇ ਵਿੱਚ ਇਹ ਐਕਸੀਡੈਂਟ ਜਿਹੜਾ ਉਹ ਹੋਇਆ। ਬਹੁਤ ਹੀ ਮੰਦਭਾਗੀ ਦੁਰਘਟਨਾ ਜਿਹੜੀ ਉੱਥੇ ਵਾਪਰੀ ਆ। ਅਗਲੀ ਜਿਹੜੀ ਹਰਜੋਤ ਸਿੰਘ ਜੀ ਗੱਲ ਕਰਦੇ ਜਾਈਏ, ਰਾਸ਼ਟਰਪਤੀ ਬਾਈਡਨ ਆ, ਉਹਨਾਂ ਨੇ ਸਾਬਕਾ ਪ੍ਰਸ਼ਾਸਨ ਦੇ ਦੁਆਰਾ, ਟਰੰਪ ਹੋਣਾ ਦੇ ਦੁਆਰਾ ਜਿਹੜੀ ਨੈਸ਼ਨਲ ਐਮਰਜੈਂਸੀ ਸਦਰਨ ਬਾਰਡਰ ਦੇ ਉੱਤੇ ਘੋਸ਼ਿਤ ਕੀਤੀ ਸੀਗੀ, ਉਸ ਨੂੰ ਖ਼ਤਮ ਕਰ ਦਿੱਤਾ ਆ। ਪਰ ਉਹਨਾਂ ਨੇ ਕਿਹਾ ਸਤੰਬਰ ਮਹੀਨੇ ਦੇ ਅਖੀਰ ਤੱਕ 3600 ਜਿਹੜੇ ਫੌਜੀ ਆ, ਟਰੂਪਸ ਆ, ਉਹ ਬਾਰਡਰ ਦੇ ਉੱਤੇ ਰਹਿਣਗੇ। 2019 ਦੇ ਵਿੱਚ ਉਸ ਟਾਈਮ ਦੇ ਉੱਤੇ ਪ੍ਰੈਜ਼ੀਡੈਂਟ ਟਰੰਪ ਆ, ਉਹਨਾਂ ਦੇ ਦੁਆਰਾ ਨੈਸ਼ਨਲ ਐਮਰਜੈਂਸੀ ਇਹ ਡਿਕਲੇਅਰ ਕੀਤੀ ਗਈ ਸੀ। ਜਾਂ ਨੈਸ਼ਨਲ ਐਮਰਜੈਂਸੀ ਡਿਕਲੇਅਰ ਕਰਨ ਦੇ ਨਾਲ ਇਹਨਾਂ ਨੇ ਡਿਫੈਂਸ ਦੇ ਬਜਟ ਨੂੰ ਕਾਫੀ ਜਿਹੜਾ ਇਸ ਪਾਸੇ ਵੱਲ ਨੂੰ ਡਾਈਵਰਟ ਕੀਤਾ ਸੀਗਾ ਕੰਧ ਬਣਾਉਣ ਦੇ ਲਈ। ਅਤੇ ਹੁਣ ਜੇ ਡੈਕਲੇਰੇਸ਼ਨ ਇਹ ਖ਼ਤਮ ਹੋ ਜਾਂਦੀ ਆ, ਅਤੇ ਫਿਰ ਐਮਰਜੈਂਸੀ ਤਰੀਕੇ ਦੇ ਨਾਲ ਇਹ ਫੰਡਸ ਆ ਇਸ ਪਾਸੇ ਡਾਈਵਰਟ ਆ, ਉਹ ਕਿਤੇ ਜਿਹੜੇ ਉਹ ਨਹੀਂ ਜਾ ਸਕਣਗੇ। ਵਾਈਟ ਹਾਊਸ ਨੇ ਅੱਜ ਕਹਿੰਦੇ ਇੱਕ ਚਿੱਠੀ ਇਸ ਦੇ ਪ੍ਰਤੀ ਰਿਲੀਜ਼ ਜਿਹੜੀ ਉਹ ਕੀਤੀ ਆ, ਜਿਹੜੀ ਉਹਨਾਂ ਨੇ ਸਪੀਕਰ ਨੈਂਸੀ ਪਲੋਸੀ ਨੂੰ ਅਤੇ ਕਾਂਗਰਸ ਨੂੰ ਨੋਟੀਫਾਈ ਕਰਨ ਦੇ ਲਈ ਘੱਲ ਦਿੱਤੀ ਆ ਵੀ ਉੱਥੇ ਜਿਹੜੀ ਸਦਰਨ ਬਾਰਡਰ ਦੇ ਉੱਤੇ ਜਿਹੜੀ ਐਮਰਜੈਂਸੀ ਡਿਕਲੇਅਰ ਕੀਤੀ ਗਈ ਸੀ ਫਰਵਰੀ 'ਚ, ਉਹ ਹੁਣ ਸਮਾਪਤ ਹੋ ਗਈ ਆ। ਆਲਰੇਡੀ ਪ੍ਰੈਜ਼ੀਡੈਂਟ ਬਾਈਡਨ ਆ, ਉਹਨਾਂ ਨੇ ਇੱਥੇ ਕੰਧ ਉਸਾਰਨ ਦੇ ਕੰਮ ਨੂੰ ਠੱਲ ਦਿੱਤਾ ਹੈਗਾ ਆ। ਜੀ, ਅਗਲੀ ਖਬਰ ਵੱਲ ਚਲੀਏ। ਸਰੋਤਿਆਂ ਨੂੰ ਯਾਦ ਹੋਊਗਾ ਕਾਇਲ ਰਿਟਨਹਾਊਸ, ਜਿਹੜਾ 18 ਸਾਲਾਂ ਦਾ ਇੱਕ ਨੌਜਵਾਨ ਜਿਸ ਨੇ ਕਨੋਸ਼ਾ ਵਿਸਕੌਨਸਨ ਦੇ ਵਿੱਚ ਗੋਲੀਆਂ ਚਲਾ ਕੇ ਜਿਹੜੇ 2 ਜਾਣੇ ਜਿਹੜੇ ਪ੍ਰੋਟੈਸਟਰ ਸੀਗੇ ਉਹਨਾਂ ਨੂੰ ਮਾਰ ਦਿੱਤਾ ਸੀ, ਅਤੇ ਤੀਜਾ ਫੱਟੜ ਸੀ ਜਿਸ ਟਾਈਮ ਦੇ ਉੱਤੇ ਉੱਥੇ ਪ੍ਰੋਟੈਸਟ ਚੱਲ ਰਹੇ ਸੀ। ਉਸ ਨੂੰ ਬਾਅਦ ਦੇ ਵਿੱਚ ਜਿਹੜਾ ਬੇਲ ਦੇ ਉੱਤੇ ਛੱਡ ਦਿੱਤਾ ਗਿਆ ਸੀ। ਹੁਣ ਇੱਕ ਵਾਰੀ ਫਿਰ ਪ੍ਰੋਸੀਕਿਊਟਰਸ ਨੇ ਜੱਜ ਦੇ ਕੋਲ ਜਿਹੜੀ ਆਪਣੀ ਪਟੀਸ਼ਨ ਪਾਈ ਵੀ ਇਹਦੀ ਜਿਹੜੀ ਬੇਲ ਆ ਉਹ ਕੈਂਸਲ ਕਰ ਦਿੱਤੀ ਜਾਵੇ, ਅਤੇ ਇਸ ਦਾ ਜਿਹੜਾ ਬੌਂਡ ਆ ਉਹ 2 ਲੱਖ ਦਾ ਹੋਰ ਵਧਾਇਆ ਜਾਵੇ। ਕਾਰਨ ਕੀ ਸੀ? ਜਿਹੜੇ ਪ੍ਰੋਸੀਕਿਊਟਰਸ ਆ ਉਹਨਾਂ ਨੇ ਇਹ ਕਿਹਾ ਰਿਟਨਹਾਊਸ ਨੇ ਵਾਇਲੇਸ਼ਨ ਕੀਤੀ ਹੈਗੀ ਆ, ਕਿਉਂਕਿ ਉਸਨੇ ਆਪਣਾ ਐਡਰੈਸ ਚੇਂਜ ਕੀਤਾ ਅਤੇ ਕੋਰਟ ਨੂੰ ਇਹ ਦੱਸਿਆ ਨਹੀਂ। ਪਰ ਬਾਅਦ ਦੇ ਵਿੱਚ ਜਿਹੜਾ ਜੱਜ ਆ ਉਸ ਨੇ ਜਿਹੜਾ ਇਸ ਮੋਸ਼ਨ ਨੂੰ ਡਿਨਾਈ ਕਰ ਦਿੱਤਾ, ਕਹਿੰਦਾ ਵੀ ਨਾ ਤਾਂ ਉਹਦੀ ਨਵੀਂ ਅਰੈਸਟ ਹੋ ਸਕਦੀ ਆ ਅਤੇ ਨਾ ਹੀ ਜਿਹੜਾ ਉਹਦਾ ਬੌਂਡ ਆ ਉਹ ਵਧਾਇਆ ਜਾ ਸਕਦਾ ਹੈਗਾ। ਜੀ, ਅਗਲੀ ਜਿਹੜੀ ਗੱਲ ਕਰਦੇ ਜਾਈਏ, ਇਸ ਤੋਂ ਪਹਿਲਾਂ ਹਰਜੋਤ ਸਿੰਘ ਜੀ ਜਦੋਂ ਪ੍ਰੋਟੈਸਟ ਚੱਲ ਰਹੇ ਸੀਗੇ ਜਾਰਜ ਫਲੋਇਡ ਦੀ ਹੱਤਿਆ ਤੋਂ ਬਾਅਦ ਦੇ ਵਿੱਚ, ਉਸ ਦੌਰਾਨ ਬਫਲੋ ਵਿੱਚ ਵੀ ਪ੍ਰੋਟੈਸਟ ਚੱਲ ਰਹੇ ਸੀ। ਉੱਥੋਂ ਦੇ ਕੁਛ ਪੁਲਿਸ ਅਫਸਰਾਂ ਨੇ ਇੱਕ 75 ਸਾਲ ਦੇ ਪ੍ਰੋਟੈਸਟਰ ਬਜ਼ੁਰਗ ਨੂੰ ਧੱਕਾ ਮਾਰਿਆ ਸੀ, ਜਿਸ ਕਰਕੇ ਜਿਹੜਾ ਉਸਦਾ ਖੋਪੜ ਖੁੱਲ੍ਹ ਗਿਆ ਸੀਗਾ, ਸਿਰ ਜਿਹੜਾ ਉਹ ਪਾਟ ਗਿਆ ਸੀ। ਅਤੇ ਅੱਜ ਬਫਲੋ ਦੇ ਜਿਹੜੇ ਡਿਸਟ੍ਰਿਕਟ ਅਟਰਨੀ ਹੈਗੇ ਆ, ਉਹਨਾਂ ਨੇ ਅਨਾਊਂਸ ਕੀਤਾ ਆ ਵੀ ਜਿਹੜੇ 2 ਪੁਲਿਸ ਅਫਸਰਾਂ ਦੇ ਉੱਤੇ ਪਹਿਲਾਂ ਚਾਰਜਿਸ ਲਾਏ ਗਏ ਸੀ ਉਹ ਹੁਣ ਡਰੋਪ ਕੀਤੇ ਜਾਣਗੇ। ਸੋ ਐਰੀ ਕਾਊਂਟੀ ਦੇ ਡਿਸਟ੍ਰਿਕਟ ਅਟਰਨੀ ਜੌਨ ਫਲਿਨ, ਉਹਨਾਂ ਨੇ ਅੱਜ ਇੱਕ ਨਿਊਜ਼ ਕਾਨਫਰੰਸ ਦੇ ਦੌਰਾਨ ਜਿਹੜਾ ਉਹ ਦੱਸਿਆ, ਅਤੇ ਵੀ ਜਿਹੜਾ ਗ੍ਰੈਂਡ ਜੂਰੀ ਨੇ ਜਿਹੜਾ ਉਹ ਵੋਟ ਕੀਤਾ ਸੀਗਾ ਵੀ ਕੇਸ ਜਿਹੜੇ ਸੀਗੇ ਆਫਿਸਰਸ ਰੋਬਰਟ ਮੈਕੇਬ, ਐਰਨ ਟੋਰਗੈਲਸਕੀ, ਇਹਨਾਂ ਦੇ ਖਿਲਾਫ ਜਿਹੜੇ ਆ ਉਹ ਡਿਸਮਿਸ ਕਰ ਦਿੱਤੇ ਜਾਣ। ਸੋ ਉਸੇ ਦੇ ਤਹਿਤ ਹੁਣ ਇਹਨਾਂ ਨੇ ਉਹਨਾਂ ਦੋਨਾਂ ਅਫਸਰਾਂ ਦੇ ਖਿਲਾਫ ਚਾਰਜਿਸ ਜਿਹੜੇ ਆ ਉਹ ਵਾਪਸ ਲੈ ਲਏ ਨੇ। ਇਹਨਾਂ ਉੱਤੇ 2nd ਡਿਗਰੀ ਅਸੌਲਟ ਦੇ ਜਿਹੜੇ ਚਾਰਜਿਸ ਆ ਉਹ ਲਾਏ ਗਏ ਸੀ, ਜਦ ਇੱਕ ਫੁਟੇਜ ਦੇ ਵਿੱਚ ਇਹ ਦੇਖਿਆ ਗਿਆ ਸੀ ਵੀ ਇਹਨਾਂ ਦੇ ਦੁਆਰਾ ਪੁਲਿਸ ਅਫਸਰਾਂ ਦੇ ਦੁਆਰਾ 75 ਸਾਲਾ ਮਾਰਟਿਨ ਗੁਗੀਨੋ ਉਸ ਨੂੰ ਧੱਕਾ ਮਾਰਿਆ ਗਿਆ ਸੀ, ਜਿਸ ਬਾਅਦ ਇਸ ਦਾ ਸਿਰ ਪਾਟ ਗਿਆ ਸੀ। ਅਗਲੀ ਖਬਰ ਵੱਲ ਚਲੀਏ। ਅੱਜ ਲਾਸ ਐਂਜਲਸ ਦੇ ਮੇਅਰ ਐਰਿਕ ਗਰਸੈਟੀ ਨੇ ਇਹ ਅਨਾਊਂਸਮੈਂਟ ਕੀਤੀ ਆ ਵੀ ਜਿਹੜੇ ਸੈਂਟਰਾਂ ਦੇ ਉੱਤੇ ਵੈਕਸੀਨ ਲਾਏ ਜਾ ਰਹੇ ਸੀ ਕਰੋਨਾ ਵਾਇਰਸ ਦੇ, ਉਹ ਹੁਣ ਟੈਂਪਰੇਰੀ ਜਿਹੜੇ ਆ ਬੰਦ ਕੀਤੇ ਹੈਗੇ ਆ। ਕਾਰਨ ਕੀ ਆ? ਕਹਿੰਦੇ ਪਈ ਜਿਹੜੇ ਟੀਕੇ ਹੈਗੇ ਆ ਉਹ ਉਹਨਾਂ ਦੀ ਜਿਹੜੀ ਗਿਣਤੀ ਆ ਉਹਨਾਂ ਦਾ ਅਮਾਊਂਟ ਬੜਾ ਘੱਟ ਆ ਰਿਹਾ ਹੈਗਾ। ਕਹਿੰਦੇ ਸਿਰਫ 16,000 ਵੈਕਸੀਨ ਆਏ ਆ ਇੱਕ ਦਿਨ ਦੇ ਵਿੱਚ, ਅਤੇ ਉਹ ਅਸੀਂ ਲਾ ਦਿੱਤੇ ਹੈਗੇ ਆ। ਕਹਿੰਦੇ ਵੀ 98% ਦੇ ਕਰੀਬ ਜਿੰਨੇ ਵੈਕਸੀਨ ਆਏ ਆ ਉਹ ਅਸੀਂ ਲਾ ਦਿੱਤੇ ਆ, ਪਰ ਇਸ ਹਫ਼ਤੇ ਕਹਿੰਦੇ 90,000 ਡੋਜ਼ਸ ਪਹਿਲੇ ਹਫ਼ਤੇ ਨਾਲੋਂ ਘੱਟ ਆਈਆਂ ਹੈਗੀਆਂ। ਸਰੋਤਿਆਂ ਨੂੰ ਦੱਸਦੀ ਜਾਈਏ ਲਾਸ ਐਂਜਲਸ ਦੇ ਵਿੱਚ ਕਈ ਵੱਡੀਆਂ ਜਿਹੜੀਆਂ ਜਗ੍ਹਾ ਆ, ਈਵਨ ਡੋਜਰ ਸਟੇਡੀਅਮ ਜਿਹੜਾ ਆ ਉਹ ਵੀ ਜਿਹੜਾ ਵਰਤਿਆ ਗਿਆ ਆ ਬਹੁਤ ਲੋਕਾਂ ਨੂੰ ਇਕੱਠਿਆਂ ਨੂੰ ਜਿਹੜਾ ਵੈਕਸੀਨ ਲਾਉਣ ਦੇ ਲਈ।
ਜੀ ਬਿਲਕੁਲ। ਅੱਜ ਬਾਈਡਨ ਪ੍ਰਸ਼ਾਸਨ ਨੇ ਜਿਹੜਾ ਇਹ ਦੱਸਿਆ ਵੀ ਉਹਨਾਂ ਨੇ 200 ਮਿਲੀਅਨ ਵੈਕਸੀਨ ਡੋਜ਼ਿਸ ਜਿਹੜੀਆਂ ਹੋਰ ਫਾਈਜ਼ਰ ਤੇ ਮੋਡਰਨਾ ਉਹਨਾਂ ਦੇ ਨਾਲ ਉਸ ਦੀ ਡੀਲ ਜਿਹੜੀ ਆ ਉਹ ਕਨਫਰਮ ਕਰ ਲਈ ਆ। ਜਿਹੜਾ ਉਹਨਾਂ ਨੇ ਕਿਹਾ ਸੀਗਾ ਵੀ ਆਪਾਂ ਆਉਣ ਵਾਲੇ ਕੁਛ ਹੀ ਮਹੀਨਿਆਂ ਦੇ ਵਿੱਚ ਸਾਰੇ ਅਮੈਰੀਕਨਸ ਨੂੰ ਇੱਕ ਡੋਜ਼ ਦੇਣ ਦੇ ਵਿੱਚ ਕਾਮਯਾਬ ਹੋਵਾਂਗੇ। ਕਹਿੰਦੇ ਵੀ ਇਹ ਜਿਹੜੀਆਂ 200 ਮਿਲੀਅਨ ਹੋਰ ਡੋਜ਼ਿਸ ਕਰੋਨਾ ਵਾਇਰਸ ਦੀਆਂ ਇਹਨਾਂ ਨੇ ਲੈ ਲਈਆਂ ਆ, ਇੱਕ ਹਿਸਾਬ ਦੇ ਨਾਲ ਖਰੀਦਣ ਦੀ ਤੈਅ ਹੋ ਗਿਆ ਆ। ਉਸ ਦੇ ਨਾਲ ਇਸ ਦੇ ਵੱਲ ਇਹਨਾਂ ਦੇ ਕਦਮ ਜਲਦੀ ਜਿਹੜੇ ਆ ਉਹ ਹੁਣ ਵੱਧ ਸਕਦੇ ਨੇ। ਸੋ ਹੁਣ ਤੱਕ ਆਲਰੇਡੀ ਫੈਡਰਲ ਸਰਕਾਰ ਨੇ 400 ਮਿਲੀਅਨ ਡੋਜ਼ਿਸ ਜਿਹੜੀਆਂ ਆ ਉਹ ਆਰਡਰ ਜਿਹੜੀਆਂ ਉਹ ਕੀਤੀਆਂ ਹੋਈਆਂ। ਟਰੰਪ ਪ੍ਰਸ਼ਾਸਨ ਨੇ ਹੀ ਜਿਹੜਾ ਆ ਉਹ ਪਹਿਲਾਂ ਜਿਹੜਾ ਉਹ ਇਹ ਕੰਮ ਕਰ ਦਿੱਤਾ ਸੀਗਾ ਅਤੇ ਹੁਣ ਨਵੇਂ ਆਰਡਰ ਪਲੇਸ ਹੋਣ ਦੇ ਨਾਲ ਕਹਿੰਦੇ ਵੀ ਅਮੈਰੀਕਾ ਦੇ ਕੋਲ ਇਨਫ ਸਪਲਾਈ ਹੋਊਗੀ ਵੀ 300 ਮਿਲੀਅਨ ਜਿਹੜੇ ਅਮੈਰੀਕਨ ਪਾਪੂਲੇਸ਼ਨ ਆ ਉਹਨਾਂ ਨੂੰ 2 ਡੋਜ਼ਿਸ ਜਿਹੜੀਆਂ ਵੈਕਸੀਨਸ ਦੀਆਂ ਆਰਾਮ ਦੇ ਨਾਲ ਲੱਗ ਸਕਣਗੀਆਂ। ਜੀ ਅਗਲੀ ਖਬਰ ਵੱਲ ਚੱਲੀਏ। BBC ਨੂੰ ਚਾਈਨਾ ਦੇ ਵਿੱਚ ਜਿਹੜਾ ਆ ਬੈਨ ਕਰ ਦਿੱਤਾ ਗਿਆ ਅੱਜ ਤੋਂ। ਕਹਿੰਦੇ ਭਈ BBC ਨੇ ਸਪੈਸ਼ਲ ਰਿਪੋਰਟ ਜਿਹੜੀ ਆ ਊਗਰ ਜਿਹੜੇ ਮੁਸਲਮਾਨ ਹੈਗੇ ਆ ਉਹਨਾਂ ਦੇ ਨਾਲ ਕਿਸ ਤਰ੍ਹਾਂ ਜਿਹੜਾ ਧੱਕਾ ਹੋ ਰਿਹਾ ਚਾਈਨਾ ਦੇ ਵਿੱਚ, ਉਹਨਾਂ ਨੂੰ ਕੰਸਨਟ੍ਰੇਸ਼ਨ ਕੈਂਪ ਜਿਹੜੇ ਆ ਉਹਨਾਂ ਦੇ ਵਿੱਚ ਕਮਿਊਨਿਸਟਾਂ ਵੱਲੋਂ ਰੱਖਿਆ ਜਾ ਰਿਹਾ ਅਤੇ ਕਈ ਜਿਹੜੀਆਂ ਉਦਾਹਰਨਾਂ ਆਈਆਂ, ਐਗਜ਼ਾਮਪਲਸ ਆਈਆਂ ਜਿੱਥੇ ਊਗਰ ਬੀਬੀਆਂ ਜਿਹੜੀਆਂ ਉਹਨਾਂ ਦਾ ਰੇਪ ਕੀਤਾ ਗਿਆ ਹੈਗਾ। ਸੋ ਇਸ ਰਿਪੋਰਟ ਤੋਂ ਬਾਅਦ ਚਾਈਨਾ ਦੇ ਜਿਹੜੇ ਨੈਸ਼ਨਲ ਰੇਡੀਓ ਤੇ ਟੈਲੀਵਿਜ਼ਨ ਐਡਮਿਨਿਸਟ੍ਰੇਸ਼ਨ ਹੈਗਾ ਉਹਨਾਂ ਨੇ BBC ਨੂੰ ਜਿਹੜਾ ਉਹਨਾਂ ਦਾ ਲਾਇਸੈਂਸ ਆ ਉੱਥੇ ਰਨ ਕਰਦਾ ਉਹ ਬੰਦ ਕਰ ਦਿੱਤਾ ਹੈਗਾ। ਜੀ ਬਿਲਕੁਲ। ਜਦੋਂ ਇੰਡੀਆ ਦੇ ਵਿੱਚ ਟਵਿੱਟਰ ਵਾਲੇ ਉੱਥੇ ਬੰਦ ਕਰਦੇ ਨੇ ਸ਼ਾਇਦ ਉਹਦਾ ਰੌਲਾ ਜਿਹੜਾ ਉਹ ਨਾ ਪਿਆ ਹੋਵੇ। ਆਪਣੀ ਕਮਿਊਨਿਟੀ ਵਿੱਚ ਤਾਂ ਡੈਫੀਨੇਟਲੀ ਉਸ ਦਾ ਰੌਲਾ ਪਿਆ ਆ, ਪਰ ਜਦੋਂ ਐਡੀ ਵੱਡੀ ਸਰਵਿਸ ਨੂੰ ਚਾਈਨਾ ਵਾਲਿਆਂ ਨੇ ਬੰਦ ਕੀਤਾ ਆ ਤਾਂ ਫਿਰ ਤਾਂ ਉਸ ਨੂੰ ਸੈਂਸਰਸ਼ਿਪ ਦੇ ਵਜੋਂ ਦੇਖਿਆ ਜਾਂਦਾ ਆ। ਪਰ ਭਾਰਤ ਵਿੱਚ ਜੋ ਧੱਕਾ ਜਿਹੜਾ ਹੋ ਰਿਹਾ ਆ ਉਸ ਦੇ ਉੱਤੇ ਕਈ ਵਾਰੀ ਜਿਹੜਾ ਇਹ ਚੁੱਪ ਕੱਤੇ ਰਹਿ ਜਾਂਦੇ ਨੇ ਲੋਕ। ਸੋ ਉਸ ਦੇ ਖਿਲਾਫ ਵੀ ਇੱਦਾਂ ਹੀ ਇਹਨਾਂ ਨੂੰ ਬੋਲਣਾ ਚਾਹੀਦਾ ਆ। ਅਗਲੀ ਜਿਹੜੀ ਆਪਾਂ ਗੱਲ ਕਰਦੇ ਜਾਈਏ, CDC ਨੇ ਹੁਣ ਹਦਾਇਤਾਂ ਜਾਰੀ ਕੀਤੀਆਂ ਆ। ਕਹਿੰਦੇ ਜਿਹੜੇ ਲੋਕ ਫੁੱਲੀ ਵੈਕਸੀਨੇਟ ਹੋ ਜਾਂਦੇ ਨੇ ਉਹਨਾਂ ਨੂੰ ਜੇ ਉਹ ਮੁੜ ਦੁਬਾਰਾ ਕੋਵਿਡ ਨੂੰ ਐਕਸਪੋਜ਼ ਹੁੰਦੇ ਨੇ ਵੀ ਜਾਂ ਕਿਸੇ ਨੂੰ ਕੋਵਿਡ ਹੋਇਆ ਉਸ ਦੇ ਨਜ਼ਦੀਕ ਗਏ ਆ ਅਤੇ ਫਿਰ ਉਹਨਾਂ ਨੂੰ ਦੁਬਾਰਾ ਕੁਆਰੰਟੀਨ ਕਰਨ ਦੀ ਜ਼ਰੂਰਤ ਨਹੀਂ ਹੈਗੀ। ਸੋ ਜਿਨ੍ਹਾਂ ਦੇ ਦੋਨੋਂ ਡੋਜ਼ਿਸ ਜਿਹੜੇ ਆ ਉਹ ਲੱਗ ਚੁੱਕੇ ਆ। ਸੋ ਇੱਥੋਂ ਹਰਜੋਤ ਸਿੰਘ ਜੀ ਇਹ ਸਾਫ਼ ਹੋ ਜਾਂਦਾ ਵੀ ਜੇ ਇੱਕ ਵਾਰੀ ਸਾਰੇ ਅਮਰੀਕਾ ਦੇ ਵਿੱਚ ਮੈਜੋਰਟੀ ਲੋਕ ਵੈਕਸੀਨੇਟ ਫੁੱਲੀ ਹੋ ਜਾਂਦੇ ਨੇ ਤਾਂ ਫਿਰ ਬੇਸਿਕਲੀ ਕਿਸੇ ਨੂੰ ਵੀ ਕੁਆਰੰਟੀਨ ਵਗੈਰਾ ਕਰਨ ਦੀ ਜ਼ਰੂਰਤ ਨਹੀਂ ਪਊਗੀ ਅਤੇ ਫਿਰ ਰੋਜ਼ਮਰਾ ਦੀ ਜ਼ਿੰਦਗੀ ਪ੍ਰੀ ਕੁਆਰੰਟੀਨ ਅਤੇ ਪ੍ਰੀ ਕੋਵਿਡ ਟਾਈਮ ਦੇ ਵਾਲੇ ਪਾਸੇ ਨੂੰ ਆਪਾਂ ਜਲਦ ਜਿਹੜਾ ਉਹ ਵੱਧ ਸਕਦੇ ਹਾਂ। ਸੋ ਭਾਵ ਇਹ ਆ ਵੀ ਜਿਸ ਨੂੰ ਵੀ ਮੌਕਾ ਮਿਲਦਾ ਆ ਵੈਕਸੀਨ ਜਿਹੜਾ ਉਹ ਲਵਾਉਣ ਦਾ, ਦੋਨੋਂ ਵੈਕਸੀਨ ਜੇ ਉਸ ਦੀਆਂ ਲੱਗ ਜਾਂਦੀਆਂ ਆ ਤਾਂ ਫਿਰ ਉਸ ਦਾ ਜਿਹੜਾ ਉਹ ਚੀਜ਼ ਕਰੇ। ਪਰ ਇਹਦਾ ਮਤਲਬ ਇਹ ਨਹੀਂ ਆ ਵੀ ਤੁਸੀਂ ਪ੍ਰੀਕਾਸ਼ਨਸ ਜਿਹੜੇ ਉਹ ਨਹੀਂ ਲੈਣੇ। ਜਿਹੜੀਆਂ ਉਹ ਪ੍ਰੀਕਾਸ਼ਨਸ ਆ ਤੁਸੀਂ ਫਿਰ ਵੀ ਲਓ ਤਾਂ ਜੋ ਤੁਸੀਂ ਕਿਸੇ ਹੋਰ ਨੂੰ ਐਕਸਪੋਜ਼ ਜਾਂ ਆਪਣੇ ਆਪ ਨੂੰ ਐਕਸਪੋਜਰ ਤੋਂ ਜਿਹੜਾ ਆ ਉਹ ਤੁਸੀਂ ਬਚਾ ਕਰਕੇ ਰੱਖੋ। ਕਹਿੰਦੇ ਵੀ ਆਉਣ ਵਾਲੇ ਦਿਨਾਂ ਦੇ ਵਿੱਚ CDC ਦੇ ਦੁਆਰਾ ਹੋਰ ਰეკਮੈਂਡੇਸ਼ਨਸ ਜਾਰੀ ਕੀਤੀਆਂ ਜਾਣਗੀਆਂ, ਹਦਾਇਤਾਂ ਜਾਰੀ ਕੀਤੀਆਂ ਜਾਣਗੀਆਂ ਵੀ ਕਰੋਨਾ ਵਾਇਰਸ ਦੇ ਸਪਰੈਡ ਨੂੰ ਹੋਰ ਜਿਹੜਾ ਉਹ ਕਿੱਦਾਂ ਘਟਾਇਆ ਜਾ ਸਕਦਾ। ਆਲਰੇਡੀ ਡਬਲ ਮਾਸਕਿੰਗ, ਦੂਰੇ ਮਾਸਕ ਪਾਉਣ ਦੀ ਜਿਹੜੀ ਚਰਚਾ ਆ ਉਹ ਚੱਲ ਰਹੀ ਆ ਅਤੇ ਫਿਜ਼ੀਕਲ ਡਿਸਟੈਂਸਿੰਗ, ਸਰੀਰਕ ਦੂਰੀ ਬਣਾ ਕੇ ਰੱਖਣ ਦੀਆਂ ਗੱਲਾਂ ਵੀ ਇਹ ਇਸ ਟਾਈਮ ਅਜੇ ਵੀ ਉਸੇ ਤਰੀਕੇ ਦੇ ਨਾਲ ਲਾਗੂ ਨੇ। ਜੀ ਅਗਲੀ ਖਬਰ ਕੈਲੀਫੋਰਨੀਆ ਬੇ ਏਰੀਏ ਤੋਂ ਆ ਰਹੀ ਹੈ ਜਿੱਥੇ ਕਿ ਨਾਰਦਰਨ ਡਿਸਟ੍ਰਿਕਟ US ਅਟਾਰਨੀ ਡੇਵਿਡ ਐਂਡਰਸਨ ਨੇ ਦੱਸਿਆ ਵੀ 44 ਦੇ ਕਰੀਬ ਲੋਕ ਜਿਹੜੇ ਆ ਅਰੈਸਟ ਕੀਤੇ ਗਏ ਆ ਜੋ ਕਿ ਡਰੱਗ ਅਤੇ ਗਨ ਚਾਰਜਸ ਦੇ ਵਿੱਚ ਇਨਵੋਲਵ ਸੀ। 15 ਵੱਖ-ਵੱਖ ਕੇਸਾਂ ਦੇ ਵਿੱਚ ਜਿਹੜੇ ਆ ਇਹ ਲੋਕ ਇਨਵੋਲਵ ਸੀ ਅਤੇ ਮੈਥ ਦਾ ਬਹੁਤ ਵੱਡਾ ਜਿਹੜਾ ਬਸਟ ਆ ਇਹ ਸਾਊਥ ਵੇ ਦੇ ਵਿੱਚ ਕੀਤਾ ਆ। 18 ਉਹਨਾਂ ਨੇ ਆਲਰੇਡੀ ਫੈਡਰਲ ਕਸਟਡੀ ਦੇ ਵਿੱਚ ਹੈਗੇ ਆ, 12 ਜਾਣਿਆਂ ਨੂੰ ਲੱਭ ਰਹੇ ਹੈਗੇ ਆ। ਐਂਡਰਸਨ ਦੇ ਮੁਤਾਬਕ 572 ਪਾਉਂਡ ਜਿਹੜੀ ਮੈਥ ਆ ਉਹ ਜਨਵਰੀ 22 ਨੂੰ ਇੱਕ ਸੰਨੀਵਿਲ ਜਿਹੜਾ ਆ ਇੱਕ ਘਰ ਦੇ ਵਿੱਚ ਲੱਭੀ ਗਈ ਸੀ। ਉਸ ਤੋਂ ਬਾਅਦ ਜਿਹੜੇ ਆ ਸਰਚ ਵਾਰੰਟ ਇਸ਼ੂ ਕੀਤੇ ਗਏ ਸੈਨੋਜ਼ੇ, ਵਲੇਹੋ, ਹਾਫ ਮੂਨ ਵੇ, ਸਦਰਨ ਕੈਲੀਫੋਰਨੀਆ ਅਤੇ ਐਰੀਜ਼ੋਨਾ ਦੇ ਵਿੱਚ। ਇਹ ਆਪਰੇਸ਼ਨ ਲਗਭਗ DEA ਅਤੇ FBI ਵੱਲੋਂ ਲਗਭਗ 2 ਸਾਲਾਂ ਤੋਂ ਜਿਹੜਾ ਚੱਲ ਰਿਹਾ ਸੀ
ਤੇ ਫਾਈਨਲੀ ਜਾ ਕੇ ਜਿਹੜਾ ਆ ਇਹ ਅਰੈਸਟ ਹੋਏ ਹੈਗੇ ਆ। ਪ੍ਰੈਜ਼ੀਡੈਂਟ ਬਾਈਡਨ ਦੇ ਦੁਆਰਾ ਦੋਨਾਂ ਜਿਹੜੀਆਂ ਪਾਰਟੀਆਂ ਦੇ ਵਿੱਚ ਸਦਭਾਵਨਾ ਸਾਂਝੀਵਾਲਤਾ ਬਣਾਉਣ ਦੇ ਲਈ ਕਹਿੰਦੇ ਕੁਝ ਕਦਮ ਚੱਕੇ ਜਾ ਸਕਦੇ ਆ। ਕਹਿੰਦੇ ਵੀ ਉਹ ਕੁਝ ਸਾਬਕਾ GOP ਸੈਨੇਟਰਸ ਜਾਂ GOP ਦੇ ਕੁਝ ਮੈਂਬਰਸ ਆ, ਉਹਨਾਂ ਨੂੰ ਮੁਲਕਾਂ ਦੇ ਵਿੱਚ ਅੰਬੈਸਡਰ ਦੇ ਵਿੱਚ ਵਜੋਂ ਜਿਹੜੇ ਉਹ ਅਮਰੀਕਾ ਦੇ ਅੰਬੈਸਡਰ ਵਜੋਂ ਘੱਲ ਸਕਦੇ ਆ। ਇਹਨਾਂ ਦੇ ਵਿੱਚ ਦੋ ਨਾਮ ਇਸ ਟਾਈਮ ਮੋਹਰੇ ਜਿਹੜੇ ਉਹ ਆ ਰਹੇ ਨੇ, ਇਹ ਅਜੇ ਕਨਫਰਮ ਨਹੀਂ ਆ, ਇਹ ਕਿਆਸਰਾਈਆਂ ਜਿਹੜੀਆਂ ਉਹ ਚੱਲ ਰਹੀਆਂ। ਇੱਕ ਜਿਹੜੇ ਸੈਨੇਟਰ ਜੌਨ ਮਕੇਨ ਦੀ ਵਿਡੋ ਜਿਹੜੀ ਸਿੰਡੀ ਮਕੇਨ ਅਤੇ ਸਾਬਕਾ ਰਿਪਬਲਿਕਨ ਸੈਨੇਟਰ ਜੈਫ ਫਲੇਕ। ਸਿੰਡੀ ਮਕੇਨ ਦੇ ਬਾਰੇ ਸੋਚਿਆ ਜਾ ਰਿਹਾ ਆ ਵੀ ਸ਼ਾਇਦ ਇਹਨਾਂ ਨੂੰ UK ਦੇ ਲਈ ਅੰਬੈਸਡਰ ਬਣਾ ਕੇ ਉੱਥੇ ਜਿਹੜਾ ਉਹ ਘੱਲਿਆ ਜਾਊਗਾ, ਅਤੇ ਜਿਹੜੇ ਸੈਨੇਟਰ ਜੈਫ ਫਲੇਕ ਆ ਉਹਨਾਂ ਨੂੰ ਸਾਊਥ ਅਫਰੀਕਾ ਦੇ ਲਈ। ਜਿਹੜੇ ਸੈਨੇਟਰ ਫਲੇਕ ਸੀਗੇ ਇਹ ਮੋਰਮਨ ਧਰਮ ਤੋਂ ਹੈਗੇ ਨੇ, ਅਤੇ ਕਹਿੰਦੇ ਆਪਣੇ ਉਸ ਧਰਮ ਦੇ ਦੌਰਾਨ ਇਹਨਾਂ ਨੇ ਮਿਸ਼ਨ ਜਿਹੜੇ ਜ਼ਿੰਬਾਬਵੇ ਅਤੇ ਸਾਊਥ ਅਫਰੀਕਾ ਦੇ ਦੌਰਾਨ ਕੀਤੇ ਸੀ। ਸਾਬਕਾ ਪ੍ਰਸ਼ਾਸਨ ਨੇ ਆਪਣੇ ਸਭ ਤੋਂ ਵੱਡੇ ਜਿਹੜੇ ਡੋਨਰਸ ਆ, ਜਿਨ੍ਹਾਂ ਨੇ ਵੱਧ ਤੋਂ ਵੱਧ ਪੈਸੇ ਦਿੱਤੇ ਸੀ, ਉਹਨਾਂ ਨੂੰ ਵਧੀਆ ਵਧੀਆ ਮੁਲਕਾਂ ਦੇ ਅੰਬੈਸਡਰਸ ਜਿਹੜਾ ਆ ਟਰੰਪ ਹੁਣਾਂ ਨੇ ਥਾਪ ਦਿੱਤਾ ਸੀ। ਇਹ ਪ੍ਰੈਜ਼ੀਡੈਂਟ ਬਾਈਡਨ ਕਹਿ ਰਹੇ ਆ ਵੀ ਉਹ ਆਪਣੇ ਜਿਹੜੇ ਡੋਨਰਸ ਆ ਉਹਨਾਂ ਨੂੰ ਇਸ ਤਰੀਕੇ ਦੇ ਨਾਲ ਅਪੁਆਇੰਟਮੈਂਟਸ ਜਿਹੜੀਆਂ ਆ ਉਹ ਨਹੀਂ ਦੇਣਗੇ। ਜੀ, ਅਗਲੀ ਖਬਰ ਵੱਲ ਚੱਲੀਏ ਜੀ। ਕਹਿੰਦੇ ਅਲੈਕਸਾ ਜਿਹੜਾ ਆ, ਹੁਣ ਅਲੈਕਸਾ ਦੇ ਨਾਲ ਜਦੋਂ ਤੁਹਾਡੀ ਡੋਰਬੈਲ ਜਿਹੜੀ ਰਿੰਗ ਡੋਰਬੈਲ ਲੱਗੀ ਉਹ ਤੁਹਾਡੇ ਘਰ ਦੇ ਉੱਤੇ, ਉਹ ਉਹਦੇ 'ਚ ਪ੍ਰੋਗਰਾਮ ਸੈੱਟ ਕਰ ਸਕਦੇ ਆ ਵੀ ਕਿਸ ਤਰ੍ਹਾਂ ਲੋਕਾਂ ਨੂੰ ਗਰੀਟ ਕਰਨਾ ਹੈਗਾ ਆ। ਜੇ ਡਿਲੀਵਰੀ ਵਾਲਾ ਬੰਦਾ ਆਉਂਦਾ ਆ, ਜੇ ਉਹ ਗੱਲਬਾਤ ਕਰਨਾ ਚਾਹੁੰਦਾ ਆ, ਅਤੇ ਉਹਨੂੰ ਬੋਲ ਕੇ ਦੱਸ ਸਕਦੇ ਵੀ ਕਿੱਥੇ ਜਿਹੜਾ ਸਮਾਨ ਆ ਜਾਂ ਪੈਕੇਜ ਆ ਉਹ ਰੱਖਣਾ ਹੈਗਾ। ਸੋ ਇਹ ਐਕਸਟਰਾ ਸਰਵਿਸ $3 ਪਰ ਮੰਥ ਦੇ ਹਿਸਾਬ ਦੇ ਨਾਲ ਕਹਿੰਦੇ ਵੀ ਉਹ ਚਾਰਜ ਕਰਨਗੇ। ਅਗਲੀ ਜਿਹੜੀ ਖਬਰ ਉਸ ਦੇ ਉੱਤੇ ਨਜ਼ਰ ਮਾਰਦੇ ਜਾਈਏ। ਕੋਵਿਡ-19 ਦੀਆਂ ਵੈਕਸੀਨਸ ਪੂਰੇ ਕੈਲੀਫੋਰਨੀਆ ਦੇ ਵਿੱਚ ਹੁਣ CVS ਤੋਂ ਜਿਹੜੀਆਂ ਉਹ ਲਗਵਾਈਆਂ ਜਾ ਸਕਣਗੀਆਂ। ਇਹਨਾਂ ਨੇ ਜਿਹੜੀ ਇਹ ਆਪਣੀ ਸੇਵਾ ਆ ਉਹ ਅੱਜ ਸ਼ੁਰੂ ਕਰ ਦਿੱਤੀ ਆ CVS ਹੈਲਥ ਦੇ ਦੁਆਰਾ। ਆਲਰੇਡੀ ਕੋਵਿਡ-19 ਦੀਆਂ ਵੈਕਸੀਨਸ ਕਈ ਫਾਰਮੇਸੀ ਲੋਕੇਸ਼ਨ ਦੇ ਉੱਤੇ CVS ਦੇ ਉੱਤੇ ਜਿਹੜੀਆਂ ਉਹ ਚੱਲ ਰਹੀਆਂ ਸੀ, ਅਤੇ ਹੁਣ ਆਉਂਦੇ ਸ਼ੁੱਕਰਵਾਰ ਤੋਂ ਇਹ ਪੂਰੇ ਕੈਲੀਫੋਰਨੀਆ ਦੇ ਵਿੱਚ ਇਹ ਹੁਣ ਚਾਲੂ ਹੋਣ ਜਾ ਰਹੀਆਂ ਨੇ। ਇਹਦੇ ਵਿੱਚ ਇਹ ਨਹੀਂ ਹੈ ਵੀ ਜਿਹੜਾ ਮਰਜ਼ੀ ਜਾ ਕੇ ਲਵਾ ਲਵੇ, ਉਹਨਾਂ ਨੂੰ ਫਿਰ ਵੀ ਜਿਹੜੇ ਐਲੀਜੀਬਲ ਹੈਗੇ ਨੇ, ਜਿਹੜੇ ਕਾਊਂਟੀ ਦਾ ਫੇਜ਼ ਚੱਲ ਰਿਹਾ ਹੈਗਾ, ਜਿਹੜੇ ਥਾਂ ਦੇ ਉੱਤੇ ਤੁਸੀਂ ਰਹਿ ਰਹੇ ਆ, ਅਤੇ ਉੱਥੇ ਫਿਰ ਅਪੁਆਇੰਟਮੈਂਟ ਬਣਾ ਕੇ ਜਿਹੜੇ ਉਹ ਲਵਾ ਸਕਦੇ ਆ। ਵਾਕ-ਇਨਸ ਅਸੈਪਟੇਬਲ ਜਿਹੜੇ ਆ ਉਹ ਕਹਿੰਦੇ ਨਹੀਂ ਹੋਣਗੇ, ਅਪੁਆਇੰਟਮੈਂਟ ਤੋਂ ਬਗੈਰ ਵੈਕਸੀਨ ਜਿਹੜੀ ਆ ਉਹ ਨਹੀਂ ਲੱਗੇਗੀ। ਰਾਈਟ ਨਾਓ ਕਹਿੰਦੇ CVS ਦੀ ਜਿਹੜੀ ਵੈਬਸਾਈਟ ਆ ਉਹ ਤਕਰੀਬਨ ਕਰੈਸ਼ ਵਰਗਾ ਮਾਹੌਲ ਉਸਦਾ ਇਸ ਲਈ ਬਣ ਗਿਆ ਵੀ ਬਹੁਤ ਸਾਰੇ ਲੋਕਾਂ ਨੇ ਉੱਥੇ ਅਪੁਆਇੰਟਮੈਂਟ ਬਣਾਉਣ ਦੀ ਜਿਹੜੀ ਆ ਉਹ ਕੋਸ਼ਿਸ਼ ਕੀਤੀ ਹੈਗੀ ਆ। ਸੋ ਇਹ ਹੁਣ ਜਿਹੜਾ ਉਹ ਦੇਖਦੇ ਆ ਕਿਸ ਤਰੀਕੇ ਦੇ ਨਾਲ ਜਿਹੜਾ ਉਹ ਬਣਦਾ ਆ। ਸੋ ਇਹਨਾਂ ਨੇ ਰੋਲ ਆਊਟ ਜਿਹੜਾ ਹੌਲੀ ਹੌਲੀ ਪੂਰੇ ਕੈਲੀਫੋਰਨੀਆ ਦੇ ਵਿੱਚ ਇਹ ਕਰ ਦੇਣਾ ਆ। ਸਭ ਤੋਂ ਪਹਿਲਾਂ ਇਹਨਾਂ ਨੇ ਸੈਕਰਾਮੈਂਟੋ, ਸੈਨ ਮਕੀਨ, ਸਟੈਨਿਸਲਾਸ, ਪਲੇਸਰ, ਅਲਡੋਰਾਡੋ, ਯੋਲੋ, ਸਲੋਨੋ, ਸਟਰ, ਯੂਬਾ, ਐਮਾਡੋਰ, ਕੈਲਵਰਸ, ਟੌਲੀਮੀ ਕਾਊਂਟੀਜ਼ ਦੇ ਉੱਤੇ ਇਹਨਾਂ ਨੇ ਸ਼ੁਰੂਆਤ ਕਰਨੀ ਆ। ਜੀ, ਅਗਲੀ ਖਬਰ ਵੱਲ ਚੱਲੀਏ ਜਿਹੜੀ ਫ੍ਰਿਜ਼ਨੋ ਤੋਂ ਆ ਰਹੀ ਹੈ। ਫ੍ਰਿਜ਼ਨੋ 'ਚ ਗੈਬਨ ਨਿਊਸਮ ਜਿਹੜੇ ਆ ਆਪਣੇ ਗਵਰਨਰ ਉਹ ਪਹੁੰਚੇ ਸੀ, ਅਤੇ ਉੱਥੇ ਕਹਿੰਦੇ ਵੀ ਉਹਨਾਂ ਦਾ ਜਿਹੜਾ ਆ ਵਿਰੋਧ ਵੀ ਕਾਫੀ ਹੋਇਆ, ਉਹਨਾਂ ਨੂੰ ਹੈਕਲ ਕੀਤਾ ਗਿਆ। ਲੋਕਾਂ ਨੇ ਨਾਅਰੇ ਲਾਏ ਵੀ ਰੀਕਾਲ ਗੈਬਨ ਨਿਊਸਮ। ਸਰੋਤਿਆਂ ਨੂੰ ਪਤਾ ਹੀ ਆ ਵੀ ਕੈਲੀਫੋਰਨੀਆ ਦੇ ਗਵਰਨਰ ਨੂੰ ਰੀਕਾਲ ਕਰਨ ਦੀ ਜਿਹੜੀ ਮੂਵਮੈਂਟ ਆ ਉਹ ਕਾਫੀ ਚੱਲ ਰਹੀ ਆ। 14 ਲੱਖ ਦੇ ਕਰੀਬ ਸਿਗਨੇਚਰ ਜਿਹੜੇ ਆ ਆਲਰੇਡੀ ਇਕੱਠੇ ਹੋ ਗਏ ਹੈਗੇ ਆ। ਇਹਦੇ ਸੰਬੰਧ ਦੇ ਵਿੱਚ ਜਦ ਉਹਨਾਂ ਨੂੰ ਪੱਤਰਕਾਰਾਂ ਨੇ ਪੁੱਛਿਆ, ਤੇ ਉਹ ਕਹਿੰਦੇ ਵੀ ਮੈਂ ਇਹ ਨਹੀਂ ਕੇਅਰ ਕਰਦਾ ਵੀ ਤੁਸੀਂ ਡੈਮੋਕ੍ਰੇਟ ਆ ਜਾਂ ਰਿਪਬਲਿਕਨ ਹੈਗੇ ਆ, ਪਰ ਮੈਂ ਪੂਰੀ ਕੋਸ਼ਿਸ਼ ਕਰ ਰਿਹਾ ਹੈਲਥੀ ਅਤੇ ਸੇਫ ਇਨਵਾਇਰਮੈਂਟ ਦੇ ਕੇ ਆਪਣੇ ਜਿਹੜੇ ਬਿਜ਼ਨਸਿਸ ਆ ਛੇਤੀ ਤੋਂ ਛੇਤੀ ਖੋਲ੍ਹਣ, ਅਤੇ ਜਿਹੜੇ ਸਕੂਲ ਆ ਉਹ ਵੀ ਖੋਲ੍ਹਣ। ਪਰ ਜਿਹੜੇ ਉੱਥੇ ਬਿਜ਼ਨਸਿਸ ਵਾਲੇ ਆ ਉਹ ਵੀ ਜਿਹੜੇ ਕਾਫੀ ਔਖੇ ਸੀ। ਸਾਰਿਆਂ ਨੂੰ ਪਤਾ ਹੀ ਆ ਵੀ ਛੋਟੇ ਛੋਟੇ ਬਿਜ਼ਨਸਿਸ, ਖਾਸ ਕਰਕੇ ਜਿਹੜੇ ਰੈਸਟੋਰੈਂਟਸ ਆ, ਉਹਨਾਂ ਨੂੰ ਪੂਰੇ USA ਦੇ ਵਿੱਚ ਜਿਹੜਾ ਆ ਬਹੁਤ ਜ਼ਿਆਦਾ ਅਸਰ ਜਿਹੜਾ ਉਹਨਾਂ ਦੇ ਬਿਜ਼ਨਸ ਦੇ ਉੱਤੇ ਕਰੋਨਾ ਵਾਇਰਸ ਦੇ ਦੌਰਾਨ ਪਿਆ ਹੈਗਾ। ਜੀ, ਰੀਕਾਲ ਦਾ ਦੱਸਦੇ ਜਾਈਏ, ਜੇ ਇਹ ਸਿਗਨੇਚਰ ਵੈਰੀਫਾਈ ਹੋ ਜਾਂਦੇ ਆ, ਅਤੇ ਫਿਰ ਉਸ ਤੋਂ ਬਾਅਦ ਦੇ ਵਿੱਚ ਜਦੋਂ ਰੀਕਾਲ ਬੈਲਟ ਆਉਂਦਾ ਆ ਤਾਂ ਉਹਦੇ ਵਿੱਚ ਫਿਰ ਦੁਬਾਰਾ ਜਿੰਨੇ ਵੀ ਵੋਟਰਸ ਆ ਉਹਨਾਂ ਨੂੰ ਇਹ ਪੁੱਛਿਆ ਜਾਂਦਾ ਆ ਵੀ ਕੀ ਤੁਸੀਂ ਇਸ ਰੀਕਾਲ ਦੇ ਨਾਲ ਸਹਿਮਤ ਹੈਗੇ ਆ
ਜਾਂ ਨਹੀਂ। ਜੇ ਮੈਜੋਰਟੀ ਲੋਕ ਸਹਿਮਤ ਹੁੰਦੇ ਆ ਤੇ ਫਿਰ ਉਸ ਤੋਂ ਬਾਅਦ ਦੇ ਵਿੱਚ ਜਿਹੜਾ ਉਹ ਦੂਜਾ ਸਵਾਲ ਹੁੰਦਾ, ਜਿਹੜੇ ਵੀ ਕੈਂਡੀਡੇਟ ਹੋਣਗੇ ਉਹਨਾਂ ਦੇ ਉੱਤੇ ਮੋਹਰੇ ਜਿਹੜਾ ਆ ਉਹ ਟਿਕ ਮਾਰਦੇ ਆ ਵੀ ਹਾਂ ਵੀ ਇਹਨੂੰ ਰੀਕਾਲ ਕਰਕੇ ਅਸੀਂ ਇਸ ਨੂੰ ਚਾਹੁੰਦੇ ਆ। ਡੈਫੀਨੇਟਲੀ ਇਹਨਾਂ ਦੇ ਕੋਲ 1.5 ਮਿਲੀਅਨ ਤੋਂ 2 ਮਿਲੀਅਨ ਤੱਕ ਜਿਹੜੇ ਸਿਗਨੇਚਰ ਹੋਣ ਦੇ ਅਸਾਰ ਆ, ਪਰ ਇਹ ਕਾਫੀ ਔਖਾ ਕੰਮ ਹੋਊਗਾ ਵੀ ਗੈਵਿਨ ਨਿਊਸਮ ਦੀ ਰੀਕਾਲ ਨੂੰ ਐਕਚੁਅਲ 'ਚ ਸਾਰੇ ਲੋਕ ਜਿਹੜੇ ਮੈਜੋਰਟੀ ਕੈਲੀਫੋਰਨੀਆ ਆ ਉਹ ਉਸ ਨੂੰ ਅਪਰੂਵ ਜਿਹੜਾ ਉਹ ਕਰੇ। ਪਰ ਇਹ ਆ ਵੀ ਹਾਂ ਕੈਲੀਫੋਰਨੀਆ ਦੇ ਉੱਤੇ ਇਲੈਕਸ਼ਨ ਜਿਹੜੀ ਆ ਉਹ ਇੱਕ ਰੀਕਾਲ ਦੀ ਉਹ ਜਿਹੜੀ ਜ਼ਰੂਰ ਆ ਸਕਦੀ ਆ। ਉੱਧਰ ਹਰਜੋਤ ਸਿੰਘ ਜੀ, ਸਕੂਲਜ਼ ਨੂੰ ਰੀਓਪਨਿੰਗ ਨੂੰ ਲੈ ਕੇ ਜਿਹੜੇ ਗਵਰਨਰ ਗੈਵਿਨ ਨਿਊਸਮ ਆ ਉਹਨਾਂ ਨੇ ਇਹ ਇਸ਼ਾਰਾ ਕੀਤਾ ਸੀਗਾ ਵੀ ਕਹਿੰਦੇ ਆਉਂਦੇ ਸ਼ੁੱਕਰਵਾਰ ਯਾਨੀ ਕਿ ਕੱਲ੍ਹ ਤਾਈਂ ਕੋਈ ਨਾ ਕੋਈ ਡਿਸੀਜਨ ਜਿਹੜਾ ਆ ਉਹ ਬਣਾਇਆ ਜਾ ਸਕਦਾ ਆ। ਸੋ ਇਹਨਾਂ ਨੇ ਆਲਰੇਡੀ ਵੈਲੀ ਦੇ ਵਿੱਚ ਜਿਹੜਾ ਵੈਕਸੀਨ ਡਿਸਟ੍ਰੀਬਿਊਸ਼ਨ ਸੈਂਟਰ ਸਾਈਟ ਆ ਉਸ ਦੇ ਬਾਰੇ ਵੀ ਜਿਹੜੀ ਉਹਨਾਂ ਨੇ ਦੱਸਿਆ ਹੈਗਾ ਆ, ਜਿੱਥੇ ਤੁਸੀਂ ਆਲਰੇਡੀ ਦੱਸਿਆ ਵੀ ਉਹਨਾਂ ਨੂੰ ਰੀਕਾਲ ਜਿਹੜਾ ਗੈਵਿਨ ਆ ਉਸ ਦੇ ਨਾਅਰਿਆਂ ਦਾ ਵੀ ਜਿਹੜਾ ਸਾਹਮਣਾ ਆ ਉੱਥੇ ਕਰਨਾ ਪਿਆ ਸੀਗਾ। ਸੋ ਦੇਖਦੇ ਹਾਂ ਇੱਧਰ ਕੀ ਹੁੰਦਾ ਹੈ। ਮਰਸੈਡ ਦੇ ਵਿੱਚ ਵੀ ਕਹਿੰਦੇ ਆ ਵੀ ਪਹਿਲਾ ਵੈਕਸੀਨ ਲੱਗਣ ਦਾ ਕੰਮ ਜਿਹੜਾ ਉਹ ਸ਼ੁਰੂਆਤ ਜਿਹੜੀ ਉੱਥੇ ਹੋਈ ਹੈਗੀ ਆ, ਜਿਸ ਕਰਕੇ ਕਹਿੰਦੇ ਖਾਸ ਕਰਕੇ ਜਿਹੜੇ ਨਰਸਿੰਗ ਦੇ ਨਾਲ ਜੁੜੇ ਹੋਏ ਲੋਕ ਆ ਉਹਨਾਂ ਨੂੰ ਕੁਛ ਜਿਹੜੀ ਇਸ ਦੇ ਵਿੱਚ ਸਹਾਇਤਾ ਹੋਵੇਗੀ। ਜੀ, ਅਗਲੀ ਖਬਰ ਵੀ ਫ੍ਰਿਜ਼ਨੋ ਤੋਂ ਆ ਰਹੀ ਹੈ। ਫ੍ਰਿਜ਼ਨੋ ਦੇ ਮੇਅਰ ਜਿਹੜੇ ਹੈਗੇ ਆ ਨਵੇਂ ਬਣੇ ਜੈਰੀ ਡਾਇਰ, ਉਹ ਕਾਫੀ ਕੋਸ਼ਿਸ਼ ਕਰ ਰਹੇ ਆ ਵੀ ਇੱਥੇ ਜਿਹੜੀ ਹੋਮਲੈਸਨੈਸ ਦੀ ਪ੍ਰੋਬਲਮ ਆ ਬਹੁਤ ਵੱਡੀ ਆ। ਖਾਸ ਕਰਕੇ ਜਿਹੜੇ ਫ੍ਰਿਜ਼ਨੋ ਦੇ ਲੋਕਲ ਹਾਈਵੇਜ਼ ਹੈਗੇ ਆ, ਚਾਹੇ ਉਹ ਹਾਈਵੇ 41 ਆ, 180 ਆ, ਈਵਨ 168, ਇਹਨਾਂ ਦੇ ਉੱਤੇ ਕਾਫੀ ਹੋਮਲੈਸ ਲੋਕ ਰਹਿੰਦੇ ਆ। ਸੋ ਫ੍ਰਿਜ਼ਨੋ ਜਿਹੜਾ ਸਿਟੀ ਆਫ ਫ੍ਰਿਜ਼ਨੋ ਆ ਉਹ $6.8 ਮਿਲੀਅਨ ਇੱਕ ਮੋਟਲ ਡਰਾਈਵ ਜਿਹੜੀ ਆ ਉਹਦੇ ਉੱਤੇ ਪ੍ਰੋਪਰਟੀ ਬਾਈ ਕਰ ਰਿਹਾ, ਜਿਹਦਾ ਨਾਮ ਪ੍ਰੋਜੈਕਟ ਹੋਮ ਕੀ ਕਰਕੇ ਜਾਣਿਆ ਜਾਊਗਾ, ਜਿੱਥੇ ਹੋਮਲੈਸ ਲੋਕਾਂ ਨੂੰ ਰੱਖਿਆ ਜਾਊਗਾ। ਤੇ ਅੱਜ ਵੀ ਉਹਨਾਂ ਨੇ 24 ਦੇ ਕਰੀਬ ਜਿਹੜੇ ਹੋਮਲੈਸ ਲੋਕ ਸੀ ਉਹਨਾਂ ਨੂੰ ਜਿਹੜੀ ਆ ਇੱਕ ਜਗ੍ਹਾ ਦੇ ਉੱਤੇ ਰਹਿਣ ਦੇ ਲਈ ਜਿਹੜੀ ਆ ਥਾਂ ਇੱਕ ਜਗ੍ਹਾ ਜਿਹੜੀ ਲੱਭ ਕੇ ਦਿੱਤੀ ਆ, ਤਾਂ ਕਿ ਜਿਹੜੇ ਹਾਈਵੇਜ਼ ਆ ਉਹ ਸੇਫ ਹਾਈਵੇਜ਼ ਦੇ ਉੱਤੇ ਜਿਹੜੇ ਬੰਦੇ ਰਹਿੰਦੇ ਆ ਹੋਮਲੈਸ ਉਹ ਸੇਫ ਰਹਿ ਸਕਣ। ਕਿਉਂਕਿ ਉੱਥੇ ਕੀ ਹੁੰਦਾ ਆ ਵੀ ਕਈ ਵਾਰੀ ਕਿਸੇ ਨੂੰ ਨੀਂਦ ਆ ਗਈ ਜਾਂ ਕੁਛ ਵੀ ਆ ਗਈ, ਉੱਤੋਂ ਮੀਂਹ ਪੈਂਦਾ ਆ, ਤੇ ਆਪਾਂ ਦੇਖਦੇ ਹੀ ਆ। ਮੈਨੂੰ ਲੱਗਦਾ ਵੀ ਬੇ ਏਰੀਏ ਤੋਂ ਬਾਅਦ ਓਕਲੈਂਡ ਵੀ ਤਾਂ ਬੇ ਏਰੀਏ 'ਚ ਹੀ ਆ, ਸਟਾਕਟਨ ਤੇ ਫ੍ਰਿਜ਼ਨੋ, ਬੇਕਰਸਫੀਲਡ, ਸੈਕਰਾਮੈਂਟੋ 'ਚ ਪ੍ਰੋਬਲਮ ਜਿਹੜੀ ਆ ਬਹੁਤ ਜ਼ਿਆਦਾ ਆ। ਜੀ, ਪੂਰੇ ਕੈਲੀਫੋਰਨੀਆ ਦੇ ਵਿੱਚ ਖਾਸ ਕਰਕੇ ਵੱਡੇ ਸ਼ਹਿਰਾਂ ਦੇ ਵਿੱਚ ਇਹ ਸਮੱਸਿਆ ਜਿਹੜੀ ਆ ਉਹ ਡੈਫੀਨੇਟਲੀ ਚੱਲ ਰਹੀ ਹੈਗੀ ਆ। ਅਤੇ ਸਮਾਂ ਆਪਣੇ ਪ੍ਰੋਗਰਾਮ ਦਾ ਜਿਹੜਾ ਉਹ ਸਮਾਪਤੀ ਵਾਲਾ ਜਾਣ ਤੋਂ ਪਹਿਲਾਂ ਤੁਹਾਨੂੰ ਸਟਾਕ ਮਾਰਕੀਟਸ ਦੇ ਬਾਰੇ ਵੀ ਜੇ ਆਪਾਂ ਜਾਣਕਾਰੀਆਂ ਸਾਂਝੀਆਂ ਕਰਦੇ ਜਾਈਏ ਤਾਂ ਅੱਜ ਡਾਓ ਜੋਨਸ ਤਕਰੀਬਨ ਸਥਿਰ ਰਿਹਾ, 7 ਪੁਆਇੰਟ ਇਸ ਦੇ ਵਿੱਚ ਗਿਰਾਵਟ ਦੇਖੀ ਗਈ, 31,431 ਦੇ ਉੱਤੇ ਬੰਦ ਹੋਇਆ। ਨੈਸਡੈਕ ਦੇ ਵਿੱਚ 53 ਪੁਆਇੰਟ ਵਧੇ, 14,026 ਦੇ ਉੱਤੇ ਇਹ ਬੰਦ ਹੋਇਆ। S&P ਦੇ ਵਿੱਚ 6 ਪੁਆਇੰਟ ਵਧੇ, 3916 ਦੇ ਉੱਤੇ ਇਹ ਬੰਦ ਹੋਇਆ। ਸੋਨੇ ਦੀ ਕੀਮਤ $1,822 ਪ੍ਰਤੀ ਆਉਂਸ ਰਹੀ ਤੇ 10 ਈਅਰ ਯੀਲਡ 1.16% ਤੇ ਰਹੀ। ਜੀ, ਸੋ ਅੱਜ ਜੌਬ ਰਿਪੋਰਟ ਵੀ ਆਈ ਸੀ ਤੇ ਉਹ ਵੀ ਕੋਈ ਬਾਹਲੀ ਗੁੱਡ ਨਹੀਂ, ਬਿਲਕੁਲ ਉਸੇ ਤਰ੍ਹਾਂ ਆ ਜਿਸ ਤਰ੍ਹਾਂ ਪਿਛਲੇ ਹਫ਼ਤੇ ਦੇ ਹਿਸਾਬ ਨਾਲ ਸੀ। ਤੇ $1 ਦੀ ਕੀਮਤ ਜਿਹੜੀ ਆ ਕੈਨੇਡਾ ਦੇ $1.27 ਦੇ ਬਰਾਬਰ ਰਹੀ ਆ। $1 ਦੀ ਕੀਮਤ ਇੰਡੀਆ ਦੇ $72.76 ਦੇ ਬਰਾਬਰ ਰਹੀ ਆ। ਜੀ, ਤੇ ਇੱਥੇ ਸਾਡਾ ਅੱਜ ਦਾ ਪ੍ਰੋਗਰਾਮ ਸਮਾਪਤ ਆ। ਮਿਲਦੇ ਹਾਂ ਅਗਲੀ ਵਾਰ ਤੱਕ ਲਈ ਮੇਰੇ ਵੱਲੋਂ ਤੇ ਹਰਜੋਤ ਸਿੰਘ ਵੱਲੋਂ ਤੁਹਾਨੂੰ ਸਾਰਿਆਂ ਨੂੰ ਬਹੁਤ ਹੀ ਪਿਆਰ ਤੇ ਸਤਿਕਾਰ ਭਰੀ ਸਤਿ ਸ਼੍ਰੀ ਅਕਾਲ ਤੇ ਸੁਣਦੇ ਰਹੋ ਪੰਜਾਬੀ ਰੇਡੀਓ USA।